ਅਗਲੀ ਖਬਰ ਵੱਲ ਚੱਲੀਏ ਤੇ ਕਹਿੰਦੇ ਵੀ ਰੈਕਡ ਨੰਬਰ ਆਫ ਅਮਰੀਕਨ ਜਿਹੜੇ ਆ ਉਹਨਾਂ ਨੇ ਬ੍ਰਿਟਿਸ਼ ਸਿਟੀਜ਼ਨਸ਼ਿਪ ਦੇ ਲਈ ਅਪਲਾਈ ਕੀਤਾ ਹੈਗਾ ਪਿਛਲੇ 3 ਮਹੀਨਿਆਂ ਦੇ ਵਿੱਚ। ਜੀ। ਇਹ ਜੋ ਨਵਾਂ ਡਾਟਾ ਆ ਯੂਕੇ ਦੀ ਗਵਰਨਮੈਂਟ ਵੱਲੋਂ ਪ੍ਰਾਪਤ ਹੋਇਆ ਹੈਗਾ। ਕਹਿੰਦੇ ਵੀ ਮਾਰਚ ਮਹੀਨੇ ਤੱਕ, ਇਸ ਸਾਲ ਦੇ ਮਾਰਚ ਮਹੀਨੇ ਤਾਈਂ, ਹੁਣ ਆ ਮਈ ਦਾ ਐਂਡ ਹੋਣ ਵਾਲਾ ਆ, 3 ਮਹੀਨਿਆਂ 'ਚ 6618 ਅਮਰੀਕਨਸ ਨੇ ਬ੍ਰਿਟਿਸ਼ ਸਿਟੀਜ਼ਨਸ਼ਿਪ ਲਈ ਅਪਲਾਈ ਕੀਤਾ। ਇਹ ਹਾਈਐਸਟ ਨੰਬਰ ਆ ਸਨ 2004 ਤੋਂ ਬਾਅਦ। 1900 ਜਿਹੜੀਆਂ ਐਪਲੀਕੇਸ਼ਨ ਆ ਉਹ ਜਨਵਰੀ ਤੋਂ ਮਾਰਚ ਦੇ ਵਿੱਚ ਜਿਹੜੀਆਂ ਰਿਸੀਵ ਕੀਤੀਆਂ। ਜਿਹੜੇ ਇਮੀਗ੍ਰੇਸ਼ਨ ਦੇ ਲਾਇਰ ਆ ਉਹ ਇਹ ਕਹਿ ਰਹੇ ਆ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ, ਕਈ ਜਿਹੜੇ ਅਮਰੀਕਨਸ ਆ, ਉਹ ਇਨਫੋਰਮੇਸ਼ਨ ਲੈ ਰਹੇ ਆ ਵੀ ਇੰਗਲੈਂਡ ਦੇ ਵਿੱਚ ਉਹ ਕਿਸ ਤਰ੍ਹਾਂ ਮੂਵ ਹੋ ਸਕਦੇ ਆ, ਕਿਸ ਤਰ੍ਹਾਂ ਉੱਥੇ ਜਾ ਕੇ ਜਿਹੜਾ ਕੰਮ ਕਰ ਸਕਦੇ ਤੇ ਉੱਥੇ ਦੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਲੈ ਸਕਦੇ ਹੈਗੇ ਆ। ਸੋ ਜ਼ੀਨਾ ਲਚੋਆ ਪਾਰਟਨਰ ਹੈਗੇ ਇੱਕ ਲੌਰਾ ਡਿਵਾਈਨ ਇਮੀਗ੍ਰੇਸ਼ਨ ਲਾ ਫਰਮ ਦੇ। ਉਹਨਾਂ ਨੇ ਇਹ ਕਿਹਾ ਆ ਵੀ ਅਮਰੀਕਨਸ ਦੇ ਲਈ ਸਭ ਤੋਂ ਪੋਪੂਲਰ ਲੈਂਡਸਕੇਪ ਇਸ ਟਾਈਮ ਇੰਗਲੈਂਡ ਬਣਿਆ ਹੋਇਆ ਹੈ। ਜੀ, ਬਿਲਕੁਲ, ਬਿਲਕੁਲ। ਸੋ ਅਗਲੀ ਖਬਰ ਵੱਲ ਚੱਲੀਏ ਤੇ ਕਹਿੰਦੇ ਵੀ ਰੈਕਡ ਨੰਬਰ ਆਫ ਅਮਰੀਕਨ ਜਿਹੜੇ ਆ ਉਹਨਾਂ ਨੇ ਬ੍ਰਿਟਿਸ਼ ਸਿਟੀਜ਼ਨਸ਼ਿਪ ਦੇ ਲਈ ਅਪਲਾਈ ਕੀਤਾ ਹੈਗਾ ਪਿਛਲੇ 3 ਮਹੀਨਿਆਂ ਦੇ ਵਿੱਚ। ਜੀ। ਇਹ ਜੋ ਨਵਾਂ ਡਾਟਾ ਆ ਯੂਕੇ ਦੀ ਗਵਰਨਮੈਂਟ ਵੱਲੋਂ ਪ੍ਰਾਪਤ ਹੋਇਆ ਹੈਗਾ। ਕਹਿੰਦੇ ਵੀ ਮਾਰਚ ਮਹੀਨੇ ਤੱਕ, ਇਸ ਸਾਲ ਦੇ ਮਾਰਚ ਮਹੀਨੇ ਤਾਈਂ, ਹੁਣ ਆ ਮਈ ਦਾ ਐਂਡ ਹੋਣ ਵਾਲਾ ਆ, 3 ਮਹੀਨਿਆਂ 'ਚ 6618 ਅਮਰੀਕਨਸ ਨੇ ਬ੍ਰਿਟਿਸ਼ ਸਿਟੀਜ਼ਨਸ਼ਿਪ ਲਈ ਅਪਲਾਈ ਕੀਤਾ। ਇਹ ਹਾਈਐਸਟ ਨੰਬਰ ਆ ਸਨ 2004 ਤੋਂ ਬਾਅਦ। 1900 ਜਿਹੜੀਆਂ ਐਪਲੀਕੇਸ਼ਨ ਆ ਉਹ ਜਨਵਰੀ ਤੋਂ ਮਾਰਚ ਦੇ ਵਿੱਚ ਜਿਹੜੀਆਂ ਰਿਸੀਵ ਕੀਤੀਆਂ। ਜਿਹੜੇ ਇਮੀਗ੍ਰੇਸ਼ਨ ਦੇ ਲਾਇਰ ਆ ਉਹ ਇਹ ਕਹਿ ਰਹੇ ਆ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ, ਕਈ ਜਿਹੜੇ ਅਮਰੀਕਨਸ ਆ, ਉਹ ਇਨਫੋਰਮੇਸ਼ਨ ਲੈ ਰਹੇ ਆ ਵੀ ਇੰਗਲੈਂਡ ਦੇ ਵਿੱਚ ਉਹ ਕਿਸ ਤਰ੍ਹਾਂ ਮੂਵ ਹੋ ਸਕਦੇ ਆ, ਕਿਸ ਤਰ੍ਹਾਂ ਉੱਥੇ ਜਾ ਕੇ ਜਿਹੜਾ ਕੰਮ ਕਰ ਸਕਦੇ ਤੇ ਉੱਥੇ ਦੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਲੈ ਸਕਦੇ ਹੈਗੇ ਆ। ਸੋ ਜ਼ੀਨਾ ਲਚੋਆ ਪਾਰਟਨਰ ਹੈਗੇ ਇੱਕ ਲੌਰਾ ਡਿਵਾਈਨ ਇਮੀਗ੍ਰੇਸ਼ਨ ਲਾ ਫਰਮ ਦੇ। ਉਹਨਾਂ ਨੇ ਇਹ ਕਿਹਾ ਆ ਵੀ ਅਮਰੀਕਨਸ ਦੇ ਲਈ ਸਭ ਤੋਂ ਪੋਪੂਲਰ ਲੈਂਡਸਕੇਪ ਇਸ ਟਾਈਮ ਇੰਗਲੈਂਡ ਬਣਿਆ ਹੋਇਆ ਹੈ। ਜੀ, ਬਿਲਕੁਲ, ਬਿਲਕੁਲ। ਸੋ